ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 31 ਅਗਸਤ ਦਿਨ ਬੁੱਧਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕੋਨਮੀ ਦੀ ਜਾਣਕਾਰੀ, ਵੱਖ-ਵੱਖ ਕਰੰਸੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 'ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 'ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com 'ਤੇ। ਹੁਣ ਵੱਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ। ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਅੱਜ ਮੈਕਸੀਕੋ ਦੇ ਰਾਸ਼ਟਰਪਤੀ ਐਨਰੀਕੇ ਪੈਨਾ ਨਿਏਟੋ ਨੂੰ ਮਿਲਣ ਦੇ ਲਈ ਮੈਕਸੀਕੋ ਸਿਟੀ ਦੇ ਵਿੱਚ ਗਏ। ਡੋਨਲਡ ਟਰੰਪ, ਜਿਨ੍ਹਾਂ ਦੇ ਕਿ ਅੱਜ ਫੀਨਿਕਸ ਦੇ ਵਿੱਚ ਸ਼ਾਮ ਨੂੰ ਕਨਵੈਨਸ਼ਨ ਸੈਂਟਰ ਦੇ ਵਿੱਚ ਇੱਕ ਰੈਲੀ ਦੇ ਵਿੱਚ ਸਪੀਚ ਦੇਣੀ ਸੀ, ਉਸ ਤੋਂ ਪਹਿਲਾਂ ਉਹ ਮੈਕਸੀਕੋ ਦੇ ਰਾਸ਼ਟਰਪਤੀ ਨੂੰ ਮਿਲਣ ਦੇ ਲਈ ਅਤੇ ਡੋਨਲਡ ਟਰੰਪ ਦੇ ਕੈਂਪੇਨ ਦੇ ਮੁਤਾਬਿਕ ਉਹਨਾਂ ਦੇ ਨਾਲ ਫ੍ਰੀ ਟ੍ਰੇਡ ਅਤੇ ਇਮੀਗ੍ਰੇਸ਼ਨ ਵਰਗੇ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਉੱਥੇ ਪਹੁੰਚੇ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜੋ ਅਮਰੀਕਨ ਰਿਪੋਰਟਰਜ਼ ਡੋਨਲਡ ਟਰੰਪ ਨੂੰ ਉਹਨਾਂ ਦੇ ਕੈਂਪੇਨ ਦੌਰਾਨ ਕਵਰ ਕਰ ਰਹੇ ਹਨ, ਉਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਉੱਥੇ ਨਹੀਂ ਲੈ ਕੇ ਜਾਇਆ ਤੇ ਉਹਨਾਂ ਨੇ ਇਸ ਗੱਲ ਦੀ ਚਿੰਤਾ ਸੋਸ਼ਲ ਮੀਡੀਆ ਦੇ ਉੱਤੇ ਜਤਾਈ। ਡੋਨਲਡ ਟਰੰਪ ਨੇ ਬਾਅਦ ਦੇ ਵਿੱਚ ਪ੍ਰੈਸ ਦੇ ਰੂਬਰੂ ਹੁੰਦੇ ਹੋਏ ਕਿਹਾ ਕਿ ਦੋਨਾਂ ਨੇਤਾਵਾਂ ਨੇ ਇਲੀਗਲ ਇਮੀਗ੍ਰੇਸ਼ਨ ਅਤੇ ਟ੍ਰੇਡ ਦੇ ਮੁੱਦੇ ਦੇ ਉੱਤੇ ਗੱਲਬਾਤ ਕੀਤੀ ਅਤੇ ਜੋ ਵਾਲ ਉਹ ਲਗਾਤਾਰ ਬਣਾਉਣ ਦੀ ਗੱਲ ਕਰ ਰਹੇ ਹਨ ਉਸ ਦੇ ਉੱਤੇ ਵੀ ਗੱਲਬਾਤ ਕੀਤੀ, ਪਰ ਇਹ ਡਿਸਕਸ ਨਹੀਂ ਹੋਇਆ ਕਿ ਇਸ ਵਾਲ ਦੇ ਲਈ ਪੇ ਕੌਣ ਕਰੇਗਾ। ਡੋਨਲਡ ਟਰੰਪ ਨੇ ਆਪਣੇ ਕੈਂਪੇਨ ਦੇ ਦੌਰਾਨ ਲਗਾਤਾਰ ਇਹ ਗੱਲ ਕਹੀ ਸੀ ਕਿ US ਅਤੇ ਮੈਕਸੀਕੋ ਬਾਰਡਰ ਦੇ ਉੱਤੇ ਉਹ ਵਾਲ ਬਣਵਾਉਣਗੇ ਤੇ ਉਸ ਦੇ ਲਈ ਮੈਕਸੀਕੋ ਨੂੰ ਪੈਸੇ ਵੀ ਦੇਣੇ ਹੋਣਗੇ। ਅਤੇ ਉਸ ਤੋਂ ਬਾਅਦ ਮੈਕਸੀਕੋ ਦੇ ਰਾਸ਼ਟਰਪਤੀ ਨੇ ਕਿਹਾ ਸੀ ਕਿ ਇਹੋ ਜਿਹੀ ਕਿਸੇ ਵੀ ਵਾਲ ਦੇ ਲਈ ਮੈਕਸੀਕੋ ਇੱਕ ਵੀ ਪੈਸਾ ਨਹੀਂ ਦੇਵੇਗਾ। ਦੱਸਿਆ ਜਾ ਰਿਹਾ ਕਿ ਬਾਅਦ ਦੇ ਵਿੱਚ ਦੋਨੇ ਰਾਸ਼ਟਰਪਤੀ ਜਿਹੜੀ ਜਗ੍ਹਾ ਦੇ ਹੋ ਕੇ ਸਾਈਡ ਬਾਈ ਸਾਈਡ ਪੋਡੀਅਮ ਦੇ ਵਿੱਚ ਖੜੇ ਸਨ, ਉੱਥੇ ਸਿਰਫ ਮੈਕਸੀਕਨ ਫਲੈਗ ਨਜ਼ਰ ਆ ਰਹੇ ਸਨ ਅਤੇ ਕੋਈ ਵੀ US ਫਲੈਗ ਉੱਥੇ ਨਹੀਂ ਸੀ। ਡੋਨਲਡ ਟਰੰਪ ਦੇ ਨਾਲ ਇਸ ਮੀਟਿੰਗ ਦੇ ਵਿੱਚ ਨਿਊਯਾਰਕ ਸਿਟੀ ਦੇ ਫਾਰਮਰ ਮੇਅਰ ਰੂਡੀ ਗਿਊਲਿਆਨੀ ਅਤੇ ਸੈਨੇਟਰ ਜੈਫ ਸੈਸ਼ਨਜ਼, ਜੋ ਕਿ ਅਲਬਾਮਾ ਤੋਂ ਰਿਪਬਲਿਕਨ ਪਾਰਟੀ ਦੇ ਸੈਨੇਟਰ ਹਨ, ਸ਼ਾਮਿਲ ਹੋਏ। ਡੋਨਲਡ ਟਰੰਪ ਨੇ ਕਿਹਾ ਹੈ ਕਿ ਟ੍ਰੇਡ ਟ੍ਰੀਟੀ ਨਾਫਟਾ ਦਾ US ਨਾਲੋਂ ਵੱਧ ਫਾਇਦਾ ਮੈਕਸੀਕੋ ਨੂੰ ਹੋਇਆ ਹੈ। ਇਸ ਦੇ ਉੱਤੇ ਵੀ ਗੱਲਬਾਤ ਹੋਈ। ਹਾਲਾਂਕਿ ਡੋਨਲਡ ਟਰੰਪ ਨੇ ਆਪਣੇ ਕੈਂਪੇਨ ਦੇ ਦੌਰਾਨ ਮੈਕਸੀਕੋ ਦੇ ਉੱਤੇ ਲਗਾਤਾਰ ਕ੍ਰਿਮੀਨਲ, ਰੇਪਿਸਟ ਅਤੇ ਇਲੀਗਲ ਬੰਦੇ ਭੇਜਣ ਦੇ ਇਲਜ਼ਾਮ ਲਾਏ ਹਨ ਅਤੇ ਡੋਨਲਡ ਟਰੰਪ ਦੀ ਰਾਸ਼ਟਰਪਤੀ ਦੇ ਨਾਲ ਇਸ ਮੀਟਿੰਗ ਦੇ ਕਰਕੇ ਮੈਕਸੀਕੋ ਦੇ ਵਿੱਚ ਉਹਨਾਂ ਦੇ ਰਾਸ਼ਟਰਪਤੀ ਦਾ ਕਾਫੀ ਵਿਰੋਧ ਹੋਇਆ। ਡੈਮੋਕ੍ਰੈਟਿਕ ਪਾਰਟੀ ਦੀ ਹਿਲਰੀ ਕਲਿੰਟਨ ਨੇ ਵੀ ਕਿਹਾ ਕਿ ਫੋਟੋ ਸੈਸ਼ਨ ਦੇ ਨਾਲ ਉਹ ਦੋਨਾਂ ਦੇਸ਼ਾਂ ਦੇ ਵਿੱਚ ਸਹੀ ਤਾਲਮੇਲ ਨਹੀਂ ਬਿਠਾ ਸਕਦੇ। ਫੌਕਸ ਦੇ ਆਏ ਇੱਕ ਨਵੇਂ ਇਲੈਕਸ਼ਨ ਸਰਵੇ ਦੇ ਮੁਤਾਬਿਕ ਹਿਲਰੀ ਕਲਿੰਟਨ ਅਤੇ ਡੋਨਲਡ ਟਰੰਪ ਬਰਾਬਰ ਚੱਲ ਰਹੇ ਹਨ ਅਤੇ ਉਹਨਾਂ ਦੇ ਮੁਤਾਬਿਕ ਹਿਲਰੀ ਕਲਿੰਟਨ ਅਤੇ ਡੋਨਲਡ ਟਰੰਪ ਦੇ ਵਿਚਕਾਰ ਇਹ ਟਾਈ ਹੁੰਦੀ ਨਜ਼ਰ ਆ ਰਹੀ ਹੈ। 4ਵੇਂ ਰੇਸ ਦੇ ਵਿੱਚ ਕੀਤੇ ਗਏ ਇਸ ਸਰਵੇ ਦੇ ਵਿੱਚ 3 ਪੁਆਇੰਟ ਦਾ ਮਾਰਜਿਨ ਐਰਰ ਰੱਖਿਆ ਜਾਂਦਾ ਹੈ। ਇਸ ਦੇ ਵਿੱਚ ਗ੍ਰੀਨ ਪਾਰਟੀ ਦੀ ਡਾਕਟਰ ਜਿਲ ਸਟਾਈਨ ਨੂੰ 4% ਅਤੇ ਲਿਬਰਟੇਰੀਅਨ ਪਾਰਟੀ ਦੇ ਗੈਰੀ ਜੌਨਸਨ ਨੂੰ 9% ਸਪੋਰਟ ਮਿਲੀ। US ਪ੍ਰੈਜ਼ੀਡੈਂਸ਼ੀਅਲ ਨੈਸ਼ਨਲ ਡਿਬੇਟ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਕਿਸੇ ਵੀ ਉਮੀਦਵਾਰ ਨੂੰ 15% ਪੋਲਿੰਗ ਸਰਵੇ ਦੇ ਵਿੱਚ ਪੁਆਇੰਟ ਚਾਹੀਦੇ ਹੁੰਦੇ ਹਨ। ਹਾਲਾਂਕਿ ਜੇਕਰ ਹੈਡ ਟੂ ਹੈਡ ਕਲਿੰਟਨ ਵਰਸਸ ਟਰੰਪ ਮੁਕਾਬਲਾ ਦੇਖਿਆ ਜਾਵੇ ਤਾਂ ਉਸ ਦੇ ਵਿੱਚ ਕਲਿੰਟਨ ਡੋਨਲਡ ਟਰੰਪ ਨਾਲੋਂ 6 ਪੁਆਇੰਟਾਂ ਦੇ ਉੱਤੇ ਲੀਡ ਕਰ ਰਹੇ ਹਨ। ਹਾਲਾਂਕਿ ਅੱਜ ਆਏ ਇੱਕ ਹੋਰ ਸਰਵੇ ਦੇ ਮੁਤਾਬਿਕ ਹਿਲਰੀ ਕਲਿੰਟਨ ਦਾ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਗ੍ਰਾਫ ਕਾਫੀ ਜ਼ਿਆਦਾ ਡਿੱਗਿਆ ਹੈ ਅਤੇ ਉਸ ਦੇ ਵਿੱਚ ਸਾਹਮਣੇ ਆਇਆ ਹੈ ਕਿ ਅਮਰੀਕਾ ਦੇ ਵਿੱਚ ਹੁਣ ਕਾਫੀ ਲੋਕ ਉਹਨਾਂ ਨੂੰ ਨਾਪਸੰਦ ਕਰਦੇ ਹਨ। ਕਰਵਾਏ ਗਏ ਇਸ ਸਰਵੇ ਦੇ ਵਿੱਚ ਸਿਰਫ 41% ਵੋਟਰ ਹਿਲਰੀ ਕਲਿੰਟਨ ਨੂੰ ਲਾਈਕ ਕਰਦੇ ਹਨ ਅਤੇ 56% ਉਹਨਾਂ ਨੂੰ ਲਾਈਕ ਨਹੀਂ ਕਰਦੇ। ਉਧਰ ਹੀ ਡੋਨਲਡ ਟਰੰਪ ਨੂੰ 35% ਲਾਈਕ ਕਰਦੇ ਹਨ ਅਤੇ 63% ਉਹਨਾਂ ਨੂੰ ਪਸੰਦ ਨਹੀਂ ਕਰਦੇ। ਸੋ ਇਸ ਵਾਰ ਰਾਸ਼ਟਰਪਤੀਆਂ ਦੀਆਂ ਚੋਣਾਂ ਦੇ ਵਿੱਚ ਦੋਨੋਂ ਹੀ ਉਮੀਦਵਾਰ ਅਨਫੇਵਰੇਬਲ ਨਜ਼ਰ ਆ ਰਹੇ ਹਨ। ਬ੍ਰਾਜ਼ੀਲ ਦੀ ਰਾਜਨੀਤੀ ਦੇ ਵਿੱਚ ਹੋਏ ਇੱਕ ਇਤਿਹਾਸਿਕ ਫੈਸਲੇ ਦੇ ਵਿੱਚ ਮੌਜੂਦਾ ਰਾਸ਼ਟਰਪਤੀ ਡਿਲਮਾ ਰੂਸੇਫ ਦਾ ਇੰਪੀਚਮੈਂਟ ਹੋ ਗਿਆ ਹੈ ਤੇ ਉਹਨਾਂ ਨੂੰ ਕੁਰਸੀ ਦੇ ਉੱਤੋਂ ਲਾ ਦਿੱਤਾ ਗਿਆ ਹੈ। ਬ੍ਰਾਜ਼ੀਲ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਡਿਲਮਾ ਰੂਸੇਫ ਦੇ ਉੱਤੇ ਕਈ ਤਰ੍ਹਾਂ ਦੇ ਕਰਪਸ਼ਨ ਦੇ ਚਾਰਜਸ ਸਨ
ਉਹਨਾਂ ਦੇ ਉੱਤੇ ਦੇਸ਼ ਦੇ ਚੱਲ ਰਹੇ ਵਿੱਤੀ ਘਾਟੇ ਨੂੰ ਛੁਪਾਉਣ ਦੇ ਲਈ ਇਲੀਗਲ ਬੁੱਕ ਕੀਪਿੰਗ ਦੇ ਆਰੋਪ ਲੱਗੇ ਸਨ। ਬ੍ਰਾਜ਼ੀਲ ਦੀ ਸੈਨੇਟ ਦੇ ਵਿੱਚ ਪਈ ਵੋਟ, ਜਿਸ ਦੇ ਵਿੱਚ ਕਿ 2/3 ਬਹੁਮਤ ਯਾਨੀ ਕਿ 54 ਵੋਟਾਂ ਉਹਨਾਂ ਨੂੰ ਇੰਪੀਚ ਕਰਨ ਦੇ ਲਈ ਚਾਹੀਦੀਆਂ ਸਨ, ਉਸ ਦੇ ਵਿੱਚ ਉਹਨਾਂ ਨੂੰ ਲਾਉਣ ਦੇ ਲਈ 61 ਅਤੇ ਉਹਨਾਂ ਦੇ ਪੱਖ ਦੇ ਵਿੱਚ 20 ਵੋਟਾਂ ਪਈਆਂ। ਸੋ ਇਸ ਫੈਸਲੇ ਤੋਂ ਬਾਅਦ ਹੁਣ ਉਹਨਾਂ ਨੂੰ ਕੁਰਸੀ ਦੇ ਉੱਤੋਂ ਲਾ ਦਿੱਤਾ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਵਿੱਚ ਆਏ ਐਵੀਡੈਂਸ ਤੋਂ ਇਹ ਸਾਫ਼ ਹੋ ਚੁੱਕਿਆ ਸੀ ਕਿ ਉਹਨਾਂ ਨੂੰ ਇੰਪੀਚ ਕੀਤਾ ਜਾਏਗਾ ਤੇ ਉਹਨਾਂ ਦਾ ਇੰਪੀਚ ਕਰਨ ਦਾ ਇਹ ਟ੍ਰਾਇਲ ਸਕਸੈਸਫੁਲ ਰਹੇਗਾ। ਇੰਟਰਮ ਪ੍ਰੈਜ਼ੀਡੈਂਟ ਮਿਸ਼ੇਲ ਟੈਮਰ, ਜੋ ਕਿ ਪਹਿਲਾਂ ਵਾਈਸ ਪ੍ਰੈਜ਼ੀਡੈਂਟ ਸਨ, ਉਹ ਆਪਣੇ ਸਾਥੀਆਂ ਸਮੇਤ ਇਸ ਇੰਪੀਚਮੈਂਟ ਨੂੰ ਲੀਡ ਕਰ ਰਹੇ ਸਨ ਅਤੇ ਹੁਣ 2018 ਦੀ ਇਹ ਟਰਮ ਐਂਡ ਹੋਣ ਤੱਕ ਉਹ ਬ੍ਰਾਜ਼ੀਲ ਦੇ ਰਾਸ਼ਟਰਪਤੀ ਬਣੇ ਰਹਿਣਗੇ। ਉੱਤਰੀ ਨਿਵਾਡਾ ਦੇ ਵਿੱਚ ਇੱਕ ਰੀਕ੍ਰੀਏਸ਼ਨਲ ਵਹੀਕਲ ਪਾਰਕ ਦੇ ਉੱਤੇ ਸਮਾਲ ਪਲੇਨ ਕ੍ਰੈਸ਼ ਕਰ ਗਿਆ, ਜਿਸ ਦੇ ਵਿੱਚ ਪਲੇਨ ਦੇ ਵਿੱਚ ਸਵਾਰ ਦੋਨਾਂ ਲੋਕਾਂ ਦੀ ਮੌਤ ਹੋ ਗਈ। ਇੱਕ ਸਿੰਗਲ ਇੰਜਨ ਬੀਚਕ੍ਰਾਫਟ A36 ਪਲੇਨ ਰੀਨੋ ਟਾਹੋ ਇੰਟਰਨੈਸ਼ਨਲ 에ਅਰਪੋਰਟ ਤੋਂ ਅੱਧੇ ਮਾਈਲ ਦੀ ਦੂਰੀ ਦੇ ਉੱਤੇ ਕ੍ਰੈਸ਼ ਹੋ ਗਿਆ ਤੇ ਗਰਾਊਂਡ ਦੇ ਉੱਤੇ ਆਰਵੀਜ਼ ਅਤੇ ਵਹੀਕਲਸ ਦੇ ਵਿੱਚ ਜਾ ਟਕਰਾਇਆ। ਅਥਾਰਟੀਜ਼ ਨੇ ਦੱਸਿਆ ਹੈ ਕਿ ਗਰਾਊਂਡ ਦੇ ਉੱਤੇ ਮੌਜੂਦ ਕਿਸੇ ਵੀ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਇਸ ਕ੍ਰੈਸ਼ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ 10 ਦਿਨਾਂ ਦੇ ਅੰਦਰ ਅੰਦਰ ਇਸ ਦੀ ਪ੍ਰੀਲਿਮਿਨਰੀ ਜਾਂਚ ਪਬਲਿਕ ਕਰੇਗਾ। ਮਰਨ ਵਾਲਿਆਂ ਦੇ ਨਾਮ ਪਬਲਿਕ ਨਹੀਂ ਕੀਤੇ ਗਏ ਹਨ। US ਅਤੇ ਕਿਊਬਾ ਦੇ ਵਿੱਚ ਸੁਧਰ ਰਹੇ ਆਪਸੀ ਰਿਸ਼ਤਿਆਂ ਤੋਂ ਬਾਅਦ ਚ ਹੁਣ US ਤੋਂ ਕਿਊਬਾ ਦੇ ਲਈ ਫਲਾਈਟਸ ਨੂੰ ਸਕੈਜੂਲ ਕਰ ਦਿੱਤਾ ਗਿਆ ਹੈ। ਇਹ ਫਲਾਈਟਸ ਫੋਰਟ ਲਾਉਡਰਡੇਲ ਤੋਂ ਅੱਜ ਉਡਾਨ ਭਰਨਗੀਆਂ, ਜੋ ਕਿ ਕਿਊਬਾ ਜਾਣਗੀਆਂ। ਦੋਨਾਂ ਦੇਸ਼ਾਂ ਦੇ ਵਿੱਚ ਚੱਲ ਰਹੀ ਕੋਲਡ ਵਾਰ ਤੋਂ ਬਾਅਦ ਅੰਤਰਰਾਸ਼ਟਰੀ ਤਾਲਮੇਲ ਆਪਸ ਦੇ ਵਿੱਚ ਖਤਮ ਹੋ ਗਿਆ ਸੀ। ਇਹ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਕਿਊਬਾ ਦੀ ਸਰਕਾਰ ਦੀਆਂ ਮਿਲੀਆਂ ਜੁਲੀਆਂ ਕੋਸ਼ਿਸ਼ਾਂ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਵਿਚਕਾਰ ਆਪਸੀ ਸਬੰਧ ਦੁਬਾਰਾ ਕਾਇਮ ਹੋ ਰਹੇ ਹਨ। ਹਜੇ ਕੁਝ ਦਿਨ ਪਹਿਲਾਂ ਸਮੁੰਦਰੀ ਰਸਤੇ ਰਾਹੀਂ ਇੱਕ ਕਰੂਜ਼ ਅਮਰੀਕਾ ਤੋਂ ਕਿਊਬਾ ਗਿਆ ਸੀ ਅਤੇ ਹੁਣ 에ਅਰਪਲੇਨ ਪੈਸੇਂਜਰਸ ਵੀ ਕਿਊਬਾ ਜਾ ਸਕਦੇ ਹਨ। ਜੈਟ ਬਲੂ ਕੰਪਨੀ ਸਭ ਤੋਂ ਪਹਿਲੀ ਅਮਰੀਕਨ 에ਅਰਲਾਈਨ ਕੰਪਨੀ ਬਣੀ ਜੋ ਕਿ ਕਿਊਬਾ ਦੇ ਵਿੱਚ ਆਪਣੀ ਫਲਾਈਟ ਲੈ ਕੇ ਗਈ। ਗਲਫ ਆਫ ਮੈਕਸੀਕੋ ਦੇ ਵਿੱਚ ਬਣ ਰਹੇ ਇੱਕ ਸਮੁੰਦਰੀ ਤੂਫਾਨ ਦੇ ਕਾਰਨ ਫਲੋਰੀਡਾ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਅਤੇ ਫਲੱਡ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਗਲਫ ਆਫ ਮੈਕਸੀਕੋ ਤੋਂ ਚੱਲ ਕੇ ਆ ਰਹੇ ਇਸ ਤੂਫਾਨ ਦੇ ਕਰਕੇ ਹਰੀਕੇਨ ਆ ਸਕਦਾ ਹੈ ਅਤੇ ਇਸ ਦੇ ਵਿੱਚ ਹਵਾਵਾਂ 45 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਚੱਲ ਰਹੀਆਂ ਹਨ ਅਤੇ ਫਲੋਰੀਡਾ ਦੇ ਕੋਲ ਪਹੁੰਚਦੇ ਇਹ ਤੂਫਾਨ ਹੋਰ ਵੀ ਤਾਕਤਵਰ ਹੋਵੇਗਾ, ਜਿਸ ਦੇ ਕਰਕੇ ਭਾਰੀ ਮੀਂਹ ਪਵੇਗਾ ਅਤੇ ਹੇਠਲੇ ਇਲਾਕਿਆਂ ਦੇ ਵਿੱਚ ਫਲੈਸ਼ ਫਲੱਡ ਆਉਣ ਦੀ ਸੰਭਾਵਨਾ ਹੈ। ਉਧਰ ਹਵਾਈ ਦੇ ਵਿੱਚ ਵੀ ਹਰੀਕੇਨ ਮੈਡਲਿਨ ਦੇ ਕਰਕੇ ਤਿਆਰੀਆਂ ਚੱਲ ਰਹੀਆਂ ਹਨ ਅਤੇ ਉੱਥੇ ਆਫਿਸਿਸ ਨੂੰ ਬੰਦ ਕੀਤਾ ਜਾ ਰਿਹਾ ਹੈ ਤੇ ਸ਼ੈਲਟਰ ਖੋਲੇ ਜਾ ਰਹੇ ਹਨ। ਹਵਾਈ ਦੇ ਸਦਰਨ ਪਾਰਟ ਦੇ ਵਿੱਚ ਇਹ ਹਰੀਕੇਨ ਆਉਣ ਦੀ ਸੰਭਾਵਨਾ ਲਾਈ ਜਾ ਰਹੀ ਹੈ। ਫਲੋਰੀਡਾ ਦੇ ਗਵਰਨਰ ਨੇ ਬੁੱਧਵਾਰ ਨੂੰ ਹੀ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਹੈ। ਗਲਫ ਕੋਸਟ ਦੇ ਨਾਲ ਲੱਗਦੇ ਕਈ ਸਕੂਲ ਡਿਸਟ੍ਰਿਕਟ ਦੇ ਆਫਿਸ ਨੂੰ ਛੁੱਟੀਆਂ ਦੇ ਦਿੱਤੀਆਂ ਗਈਆਂ ਹਨ ਅਤੇ ਸਕੂਲ ਕਾਲਜਾਂ ਦੇ ਵਿੱਚ ਵੀ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਫ੍ਰੈਜ਼ਨੋ ਦੇ ਵਿੱਚ ਪਿਛਲੇ ਦਿਨੀ ਸਿੱਖ ਜੈਨੋਸਾਈਡ ਰੈਜ਼ੋਲੂਸ਼ਨ, ਜੋ ਕਿ ਕੁਝ ਕਾਰਨਾਂ ਕਰਕੇ ਪਾਸ ਨਹੀਂ ਹੋ ਸਕਿਆ, ਉਸ ਨੂੰ ਦੁਬਾਰਾ ਪਾਸ ਕਰਾਉਣ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਕੱਲ 1 ਸੈਪਟੈਂਬਰ ਦਿਨ ਬੁੱਧਵਾਰ ਨੂੰ ਸ਼ਾਮ 6 ਵਜੇ ਫ੍ਰੈਜ਼ਨੋ ਦੇ ਵਿੱਚ ਇਹ ਸਿੱਖ ਰੈਜ਼ੋਲੂਸ਼ਨ, ਜਿਸ ਦੇ ਵਿੱਚ ਕਿ 1984 ਦੇ ਵਿੱਚ ਹੋਏ ਸਿੱਖ ਕਤਲੇਆਮ ਨੂੰ ਜੈਨੋਸਾਈਡ ਡਿਕਲੇਅਰ ਕੀਤਾ ਜਾਵੇਗਾ। ਫ੍ਰੈਜ਼ਨੋ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚੋਂ ਕਾਫੀ ਸੰਖਿਆ ਦੇ ਵਿੱਚ ਸਿੱਖ ਭਾਈਚਾਰੇ ਦੇ ਲੋਕ ਉੱਥੇ ਪਹੁੰਚ ਕੇ ਸਿੱਖ ਰੈਜ਼ੋਲੂਸ਼ਨ ਦੇ ਵਿੱਚ ਆਪਣੀ ਹਾਮੀ ਭਰ ਰਹੇ ਹਨ। ਇਹ ਸਿੱਖ ਜੈਨੋਸਾਈਡ ਰੈਜ਼ੋਲੂਸ਼ਨ ਕਾਫੀ ਮਹੀਨੇ ਪਹਿਲਾਂ ਲੈ ਕੇ ਆਂਦਾ ਗਿਆ ਸੀ, ਜਦੋਂ ਭਾਈਚਾਰੇ ਦੇ ਨਾਲ ਮਿਲ ਵਰਤਣ ਵਾਲੇ ਲੋਕਾਂ ਦੇ ਧੋਖਾ ਦੇਣ ਤੋਂ ਬਾਅਦ ਫ੍ਰੈਜ਼ਨੋ ਸਿਟੀ ਦੇ ਕਾਉਂਸਲ ਮੈਂਬਰਸ ਨੇ ਇਸ ਬਿੱਲ ਨੂੰ ਪਾਸ ਕਰਨ ਤੋਂ ਹੱਥ ਪਿੱਛੇ ਖਿੱਚ ਲਏ ਸਨ, ਪਰ ਉਸ ਤੋਂ ਬਾਅਦ ਸਿੱਖ ਭਾਈਚਾਰੇ ਨੇ ਇਕੱਠਾ ਹੋ ਕੇ ਇਸ ਨੂੰ ਮੁੜ ਦੁਬਾਰਾ ਪਾਸ ਕਰਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਅਤੇ ਤਿਆਰੀਆਂ ਕਰ ਲਈਆਂ ਹਨ ਅਤੇ ਹੁਣ ਕੱਲ ਸਿੱਖ ਜੈਨੋਸਾਈਡ ਰੈਜ਼ੋਲੂਸ਼ਨ ਫ੍ਰੈਜ਼ਨੋ ਸਿਟੀ ਕਾਉਂਸਲ ਦੇ ਵਿੱਚ ਰੱਖਿਆ ਜਾਵੇਗਾ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਵੀਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 76 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 57 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 86 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 90 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਸਟਾਕਟਨ ਦੇ ਵਿੱਚ 87 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਟ੍ਰੇਸੀ ਦੇ ਵਿੱਚ 86 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਮੋਡੈਸਟੋ ਦੇ ਵਿੱਚ 90 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ
ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 94 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 96 ਡਿਗਰੀ ਹਾਈ ਅਤੇ ਰਾਤ ਨੂੰ 66 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 65 ਡਿਗਰੀ ਲੋ। ਟਰਕੀ ਦੇ ਵਿੱਚ 75 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 77 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਸੈਟਲ ਦੇ ਵਿੱਚ 64 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 93 ਡਿਗਰੀ ਹਾਈ ਅਤੇ ਰਾਤ ਨੂੰ 72 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ। ਨਿਊਯਾਰਕ ਦੇ ਵਿੱਚ 81 ਡਿਗਰੀ ਹਾਈ ਅਤੇ ਰਾਤ ਨੂੰ 67 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 23 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 26 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 18 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 27 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 17 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 33 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 24 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 16 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 23 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 26 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 26 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਹ ਸੀ ਜੀ ਮੌਸਮ ਦੀ ਜਾਣਕਾਰੀ ਤੇ ਹੁਣ ਵਧਾਂਗੇ ਜੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਬੁੱਧਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 53 ਅੰਕਾਂ ਦੀ ਗਿਰਾਵਟ ਦੇ ਨਾਲ 18,400.88 ਤੇ ਬੰਦ ਹੋਇਆ। ਨੈਸਡੈਕ 9 ਅੰਕਾਂ ਦੀ ਗਿਰਾਵਟ ਦੇ ਨਾਲ 5,213.22 ਤੇ ਬੰਦ ਹੋਇਆ। S&P 5 ਅੰਕਾਂ ਦੀ ਗਿਰਾਵਟ ਦੇ ਨਾਲ 2,170.95 ਤੇ ਬੰਦ ਹੋਇਆ ਅਤੇ ਵਿਲਸ਼ਰ 5058 ਅੰਕਾਂ ਦੀ ਗਿਰਾਵਟ ਦੇ ਨਾਲ 22,561.22 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਮੇਸੀਜ਼ ਦਾ ਰਿਹਾ, ਜਿਸ ਦੀ ਕੀਮਤ 36.17 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 60.98 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 51.10 ਪੈਸੇ, ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 88.05 ਪੈਸੇ, ਇੱਕ ਯੂਰੋ ਦੀ ਕੀਮਤ ਰਹੀ 74.76 ਪੈਸੇ, ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 50.38 ਪੈਸੇ, ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 48.54 ਪੈਸੇ, ਸਿੰਗਾਪੁਰ ਡਾਲਰ ਦੀ ਕੀਮਤ ਰਹੀ 49.18 ਪੈਸੇ, ਬਹਿਰੀਨੀ ਦਿਨਾਰ ਦੀ ਕੀਮਤ ਰਹੀ 177.66 ਪੈਸੇ, ਕੁਵੈਤੀ ਦਿਨਾਰ ਦੀ ਕੀਮਤ ਰਹੀ 221.94 ਪੈਸੇ। ਸੋਨੇ ਦਾ ਰੇਟ $1309.11 ਪਰ ਆਉਂਸ ਰਿਹਾ ਅਤੇ ਚਾਂਦੀ $18.68 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-272-5200 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।